ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ 26 ਜਨਵਰੀ ਦਿਨ ਵੀਰਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ ਦੇ ਨਾਲ ਵੈਦਰ, ਸਟਾਕ ਮਾਰਕੀਟ ਅਤੇ ਐਕਸਚੇਂਜ ਰੇਟ ਦੀ ਜਾਣਕਾਰੀ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਖਬਰਾਂ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਜੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜਾਂ 408 272 5200 ਦੇ ਉੱਤੇ। ਤੇ ਹੁਣ ਖਬਰਾਂ ਵੱਲ ਵਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਮੈਕਸੀਕੋ ਦੇ ਰਾਸ਼ਟਰਪਤੀ ਨੇ ਆਉਂਦੇ ਹਫ਼ਤੇ ਦੇ ਵਿੱਚ ਅਮਰੀਕਾ ਦਾ ਦੌਰਾ ਰੱਦ ਕੀਤਾ। US ਬਾਰਡਰ ਵਾਲ ਦੀ ਘੋਸ਼ਣਾ ਤੋਂ ਬਾਅਦ ਚ US ਕਸਟਮ ਬਾਰਡਰ ਪ੍ਰੋਟੈਕਸ਼ਨ ਦੇ ਬਾਰਡਰ ਪੈਟਰੋਲ ਦੇ ਮੁਖੀ ਉਹਨਾਂ ਨੇ ਅਸਤੀਫਾ ਦਿੱਤਾ। ਫਲੋਰੀਡਾ ਹਵਾਈ ਅੱਡੇ ਦੇ ਵਿੱਚ ਹਮਲਾਵਰ ਐਸਟੇਬਨ ਸੈਂਡੀਏਗੋ ਦੇ ਉੱਤੇ 22 ਦੋਸ਼ ਘੜੇ ਗਏ। ਇੱਕ ਵਿਦਿਆਰਥਣ ਨੂੰ ਕਲਾਸ ਵਿੱਚ ਪਿਸ਼ਾਬ ਕਰਨ ਲਈ ਮਜਬੂਰ ਕਰਨ ਤੇ ਸਕੂਲ ਡਿਸਟ੍ਰਿਕਟ ਨੂੰ $1.25 ਮਿਲੀਅਨ ਦਾ ਜੁਰਮਾਨਾ। ਚਾਈਨਾ ਵੱਲੋਂ ਨਾਰਥ ਕੋਰੀਆ ਨੂੰ ਐਕਸਪੋਰਟ ਕੀਤੇ ਜਾਣ ਵਾਲੇ ਕੁਝ ਮਟੀਰੀਅਲਸ ਦੇ ਉੱਤੇ ਬੈਨ ਲਾਇਆ। ਤੇ ਹੁਣ ਖਬਰਾਂ ਦਾ ਵਿਸਤਾਰ। ਮੈਕਸੀਕੋ ਦੇ ਰਾਸ਼ਟਰਪਤੀ ਐਨਰੀਕੇ ਪੀਨਾ ਨੀਟੋ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਉਹ US ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਨਾਲ ਆਉਣ ਵਾਲੇ ਹਫ਼ਤੇ ਦੇ ਵਿੱਚ ਮੀਟਿੰਗ ਦਾ ਦੌਰਾ ਆ ਉਸ ਨੂੰ ਉਹ ਕੈਂਸਲ ਕਰ ਰਹੇ ਨੇ। ਉਹਨਾਂ ਨੇ ਇਹ ਐਲਾਨ ਟਵਿੱਟਰ ਦੇ ਉੱਤੇ ਦਿੱਤਾ। ਜਦ ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਉਹਨਾਂ ਨੇ ਟਵਿੱਟਰ ਦੇ ਉੱਤੇ ਹੀ ਇਹ ਗੱਲ ਆਖ ਛੱਡੀ, ਅਮਰੀਕਾ ਅਤੇ ਮੈਕਸੀਕੋ ਨਾਫਟਾ ਦੇ ਕਰਕੇ ਅਮਰੀਕਾ ਨੂੰ $60 ਬਿਲੀਅਨ ਦਾ ਘਾਟਾ ਚੱਲ ਰਿਹਾ ਹੈ ਇਸ ਟ੍ਰੇਡ ਵਪਾਰ ਦੇ ਵਿੱਚ। ਤੇ ਜੇ ਅਮਰੀਕਾ US ਮੈਕਸੀਕੋ ਬਾਰਡਰ ਵਾਲ ਦੇ ਲਈ ਪੇਮੈਂਟ ਕਰਨ ਦੇ ਲਈ ਤਿਆਰ ਨਹੀਂ ਆ ਤਾਂ ਇਹ ਚੰਗੀ ਗੱਲ ਹੋਵੇਗੀ ਵੀ ਮੈਕਸੀਕੋ ਆਉਣ ਵਾਲੀ ਮੀਟਿੰਗ ਉਸ ਨੂੰ ਖੁਦ ਹੀ ਕੈਂਸਲ ਕਰ ਦੇਣ। ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਰਿਪਬਲਿਕਨ ਸੈਨੇਟਰਸ ਅਤੇ ਰਿਪਰੈਜ਼ੈਂਟੇਟਿਵਸ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਖਿਆ ਵੀ ਉਹਨਾਂ ਅਤੇ ਰਾਸ਼ਟਰਪਤੀ ਐਨਰੀਕੇ ਪੀਨਾ ਨੀਟੋ ਨੇ ਇਹ ਫੈਸਲਾ ਕੀਤਾ ਹੈ ਵੀ ਆਉਣ ਵਾਲੀ ਮੀਟਿੰਗ ਆ ਉਸ ਨੂੰ ਰੱਦ ਕਰ ਦਿੱਤਾ ਜਾਵੇ। ਇਹ ਮੀਟਿੰਗ ਰੱਦ ਹੋਣ ਦੇ ਕਰਕੇ ਮੈਕਸੀਕੋ ਦੀ ਕਰੰਸੀ ਪੀਸੋ ਤਕਰੀਬਨ 1% ਭਾਅ ਦੇ ਵਿੱਚ ਡਿੱਗ ਪਈ। ਉਧਰ ਮੈਕਸੀਕੋ ਦੇ ਵਿੱਚ ਇਹ ਦੌਰਾ ਰੱਦ ਹੋਣ ਕਰਕੇ ਉੱਥੇ ਵੀ ਖਲਬਲੀ ਮਚ ਗਈ, ਜਿੱਥੇ ਉੱਥੇ ਦੇ ਸਿਆਸੀ ਨੇਤਾਵਾਂ ਦਾ ਇਹ ਮੰਨਣਾ ਸੀ ਵੀ ਅਮਰੀਕਾ ਜਾਣਬੁੱਝ ਕੇ ਮੈਕਸੀਕੋ ਦੇ ਉੱਤੇ ਦਬਾਅ ਪਾ ਰਿਹਾ ਆ। ਇੱਕ ਪਾਸੇ ਉਹਨਾਂ ਨੂੰ ਵਪਾਰ ਦੇ ਉੱਤੇ ਨੈਗੋਸ਼ੀਏਟ ਕਰਨ ਦੇ ਲਈ ਸੱਦਾ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਟਵਿੱਟਰ ਅਤੇ ਹੋਰ ਥਾਵਾਂ ਦੇ ਉੱਤੇ ਸ਼ਰੇਆਮ ਭੰਡਿਆ ਜਾ ਰਿਹਾ ਆ। ਜਦ ਤੋਂ ਡੋਨਾਲਡ ਟਰੰਪ ਉਹਨਾਂ ਨੇ ਆਪਣਾ ਰਾਸ਼ਟਰਪਤੀ ਦਾ ਕੈਂਪੇਨ ਸ਼ੁਰੂ ਕੀਤਾ ਸੀ, ਸ਼ੁਰੂ ਤੋਂ ਹੀ ਉਹ ਮੈਕਸੀਕਨਜ਼ ਦੇ ਖਿਲਾਫ ਬੋਲਦੇ ਆ ਰਹੇ ਨੇ। ਜਦ ਇਹ ਖਬਰ ਸਾਰਿਆਂ ਦੇ ਸਾਹਮਣੇ ਆ ਗਈ ਵੀ ਮੈਕਸੀਕੋ ਦੇ ਰਾਸ਼ਟਰਪਤੀ ਨੇ ਅਗਲਾ ਦੌਰਾ ਰੱਦ ਕਰ ਦਿੱਤਾ ਆ, ਉਸ ਤੋਂ ਬਾਅਦ ਦੇ ਵਿੱਚ ਡੋਨਾਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਇਹ ਗੱਲ ਚਲਾਈ ਵੀ ਹੁਣ ਜਿਹੜਾ ਵੀ ਸਮਾਨ ਮੈਕਸੀਕੋ ਤੋਂ ਇੰਪੋਰਟ ਕੀਤਾ ਜਾਵੇਗਾ ਉਸ ਦੇ ਉੱਤੇ 20% ਤੱਕ ਦਾ ਬਾਰਡਰ ਟੈਕਸ ਲਾਇਆ ਜਾਵੇਗਾ। ਇਸ ਦੇ ਬਾਰੇ ਜਾਣਕਾਰੀ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਸ਼ੌਨ ਸਪਾਈਸਰ ਉਹਨਾਂ ਨੇ ਦਿੱਤੀ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਦੇ ਵੱਲੋਂ ਇਸ ਬਿਆਨ ਜਾਰੀ ਹੋਣ ਤੋਂ ਬਾਅਦ ਦੇ ਵਿੱਚ ਪੂਰੇ ਵਪਾਰ ਦੇ ਉੱਤੇ ਖਲਬਲੀ ਮਚ ਗਈ ਅਤੇ ਉਹਨਾਂ ਨੇ ਬਾਅਦ ਦੇ ਵਿੱਚ ਮੁੜ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਸ ਆਪਣੀ ਬਿਆਨ ਤੋਂ ਪੈਰ ਪਿੱਛੇ ਖਿੱਚ ਲਏ ਤੇ ਉਹਨਾਂ ਨੇ ਆਖਿਆ ਇੰਪੋਰਟਸ ਦੇ ਉੱਤੇ ਟੈਕਸ ਲਾਉਣਾ ਇੱਕ ਰੈਵਨਿਊ ਬਣਾਉਣ ਦਾ ਵਧੀਆ ਤਰੀਕਾ ਹੋਵੇਗਾ, ਪਰ ਇਹ ਅਜੇ ਪਾਲਿਸੀ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਉਹਨਾਂ ਨੇ ਇਸ ਗੱਲ ਨੂੰ ਘੁਮਾਉਂਦੇ ਹੋਏ ਆਖਿਆ ਵੀ ਹਾਊਸ ਸਪੀਕਰ ਪੌਲ ਰਾਇਨ ਉਹਨਾਂ ਦੇ ਦੁਆਰਾ ਟੈਕਸ ਰਿਫਾਰਮਸ ਦੀ ਆਲਰੇਡੀ ਗੱਲ ਚੱਲ ਰਹੀ ਆ ਤੇ ਟ੍ਰੇਡ ਡੈਫਿਸਿਟ ਦੇ ਵਿੱਚ ਘਾਟੇ ਦੇ ਵਿੱਚ ਉਸ ਨੂੰ ਮੁਨਾਫੇ ਦੇ ਵਿੱਚ ਕਿੱਦਾਂ ਬਦਲਿਆ ਜਾਵੇ ਉਸ ਦੇ ਉੱਤੇ ਵੀ ਉਸ ਟ੍ਰੇਡ ਰਿਫਾਰਮਸ ਦੇ ਵਿੱਚ ਟੈਕਸ ਰਿਫਾਰਮ ਦੇ ਵਿੱਚ ਗੱਲਬਾਤ ਹੋਵੇਗੀ। ਤੇ ਨਾਲ ਹੀ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਇਸ ਬਾਰਡਰ ਵਾਲ ਦੇ ਲਈ ਪੈਸੇ ਜਨਰੇਟ ਕਰਨਾ ਕੋਈ ਔਖੀ ਗੱਲ ਨਹੀਂ ਹੋਵੇਗੀ ਜਿਸ ਤਰੀਕੇ ਦੀ ਇਹ ਗੱਲ ਚਲਾਈ ਜਾ ਰਹੀ ਆ। ਉਹਨਾਂ ਨੇ ਇੰਪੋਰਟ ਟੈਕਸ ਦੇ ਉੱਤੇ ਗੱਲ ਕਰਦੇ ਹੋਏ
ਆਖਿਆ ਵੀ 20% ਦੀ ਬਜਾਏ ਇਹ 5 ਤੋਂ ਲੈ ਕੇ 18% ਤੱਕ ਹੋ ਸਕਦਾ ਆ। ਇਹਨਾਂ ਦੇ ਆਪਣੇ ਹੀ ਰਿਪਬਲਿਕਨ ਰਿਪਰੈਜ਼ੈਂਟੇਟਿਵਸ ਦੇ ਦੁਆਰਾ ਇਸ ਇੰਪੋਰਟਸ ਦੇ ਉੱਤੇ ਟੈਕਸ ਦੀ ਗੱਲ ਨੂੰ ਟਵਿੱਟਰ ਦੇ ਉੱਤੇ ਹੀ ਭੰਡਿਆ ਗਿਆ। ਸੈਨੇਟਰ ਲਿੰਡਸੀ ਗ੍ਰਾਹਮ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਜੇ ਮੈਕਸੀਕੋ ਦੇ ਇੰਪੋਰਟਸ ਦੇ ਉੱਤੇ ਇੰਨਾ ਵੱਡਾ ਟੈਕਸ ਲਾਇਆ ਜਾਵੇਗਾ ਤੇ ਛੋਟੀਆਂ-ਛੋਟੀਆਂ ਚੀਜ਼ਾਂ ਉਹ ਵੀ ਬਹੁਤ ਮਹਿੰਗੀਆਂ ਹੋ ਜਾਣਗੀਆਂ। ਇਸ ਚੀਜ਼ ਨੂੰ ਦੇਖਦੇ ਹੋਏ ਉਹ ਕਾਫੀ ਨਿਰਾਸ਼ ਨੇ। US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਅੱਜ ਇਹ ਦੱਸਿਆ ਵੀ ਬਾਰਡਰ ਪੈਟਰੋਲ ਦੇ ਚੀਫ ਮਾਰਕ ਮੌਰਗਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਆ। ਮਾਰਕ ਮੌਰਗਨ ਮੈਕਸੀਕੋ ਅਤੇ ਕੈਨੇਡਾ ਦੇ ਬਾਰਡਰ ਦੇ ਉੱਤੇ ਪੈਟਰੋਲਿੰਗ ਦੀ ਜ਼ਿੰਮੇਵਾਰੀ ਸਾਂਭਦੇ ਸਨ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਵੀ ਮਾਰਕ ਮੌਰਗਨ ਦਾ ਅਖੀਰਲਾ ਕੰਮ ਕਰਨ ਵਾਲਾ ਦਿਨ 31 ਜਨਵਰੀ ਹੋਵੇਗਾ। ਅਜੇ ਪਿਛਲੇ ਅਕਤੂਬਰ ਦੇ ਵਿੱਚ ਹੀ ਇਹਨਾਂ ਨੇ ਬਾਰਡਰ ਪੈਟਰੋਲ ਦੇ ਹੈੱਡ ਦੇ ਵਜੋਂ ਜ਼ਿੰਮੇਵਾਰੀ ਸਾਂਭੀ ਸੀ। ਅਜੇ ਇਹ ਗੱਲ ਸਪਸ਼ਟ ਨਹੀਂ ਆ ਵੀ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਅਸਤੀਫਾ ਦਿੱਤਾ ਆ ਜਾਂ ਉਹਨਾਂ ਦੇ ਕੋਲੋਂ ਅਸਤੀਫਾ ਲਿਆ ਗਿਆ ਆ। ਇਹ ਪਹਿਲੇ ਵੱਡੇ ਅਧਿਕਾਰੀ ਨਹੀਂ ਆ ਜਿਨ੍ਹਾਂ ਨੇ ਅਸਤੀਫਾ ਦਿੱਤਾ ਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਟੇਟ ਡਿਪਾਰਟਮੈਂਟਸ ਦੇ ਅਧਿਕਾਰੀ ਉਹਨਾਂ ਨੇ ਅਸਤੀਫੇ ਦੇ ਦਿੱਤੇ ਨੇ। ਇਸ ਮੌਕੇ US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਬਾਰਡਰ ਪੈਟਰੋਲ ਦੇ ਕਾਰਜਕਾਰੀ ਹੈੱਡ ਦੇ ਵਜੋਂ ਕੈਵਿਨ ਮੈਕਲੀਨਨ ਉਹ ਕੰਮ ਕਰਨਗੇ। ਉਹਨਾਂ ਨੇ ਮਾਰਕ ਮੌਰਗਨ ਦਾ ਧੰਨਵਾਦ ਕਰਦੇ ਹੋਏ ਆਖਿਆ ਵੀ ਉਹਨਾਂ ਨੇ 31 ਸਾਲ ਆਪਣੇ ਜੀਵਨ ਦੇ ਦੇਸ਼ ਦੇ ਲਈ ਲਾਏ ਨੇ, ਜਿਸ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਉਹ US ਮਰੀਨਸ ਦੇ ਵਿੱਚ ਕੰਮ ਕਰਦੇ ਰਹੇ ਅਤੇ 20 ਸਾਲ FBI ਦੇ ਵਿੱਚ ਕੰਮ ਕੀਤਾ ਆ। ਬੀਤੀ 6 ਜਨਵਰੀ ਨੂੰ ਔਰਲੈਂਡੋ ਦੇ ਫੋਰਟ ਲਾਉਡਰਡੇਲ ਹਵਾਈ ਅੱਡੇ ਦੇ ਉੱਤੇ ਐਸਟੇਬਨ ਸੈਂਟੀਆਗੋ 26 ਸਾਲਾ ਉਸਨੇ ਬੈਗੇਜ ਕਲੇਮ ਦੇ ਵਿੱਚ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ, ਜਿਸ ਕਰਕੇ 5 ਲੋਕ ਮਾਰੇ ਗਏ ਸੀ ਤੇ 6 ਹੋਰ ਜ਼ਖਮੀ ਹੋਏ ਸੀ। ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਉਸ ਦੇ ਉੱਤੇ ਕਿਹੜੇ ਕਾਊਂਟ ਲੱਗਣੇ ਨੇ ਉਸ ਦੇ ਲਈ ਫੈਡਰਲ ਗ੍ਰੈਂਡ ਜਿਊਰੀ ਬਿਠਾਈ ਗਈ ਅਤੇ ਉਹਨਾਂ ਨੇ ਅੱਜ ਇਸ ਇਰਾਕ ਵਾਰ ਵੈਟਰਨ ਦੇ ਉੱਤੇ 22 ਕ੍ਰਿਮੀਨਲ ਕਾਊਂਟਸ ਆ ਉਹ ਲਾਏ ਨੇ। ਜੇ ਇਹਨਾਂ ਦੇ ਇਹ ਦੋਸ਼ ਸਾਬਿਤ ਹੋ ਜਾਂਦੇ ਨੇ ਤਾਂ ਐਸਟੇਬਨ ਸੈਂਟੀਆਗੋ ਨੂੰ ਸਜ਼ਾਏ ਮੌਤ ਜਾਂ ਉਮਰ ਕੈਦ ਦਿੱਤੀ ਜਾ ਸਕਦੀ ਆ। ਅਜੇ US ਅਟਰਨੀ ਦੇ ਵੱਲੋਂ ਇਹ ਫੈਸਲਾ ਲਿਆ ਜਾਣਾ ਬਾਕੀ ਆ ਵੀ ਉਹਨਾਂ ਨੇ ਇਸ ਲਈ ਮੌਤ ਦੀ ਸਜ਼ਾ ਮੰਗਣੀ ਆ ਜਾਂ ਉਮਰ ਕੈਦ। ਇਸ ਕੇਸ ਦੀ ਫੈਡਰਲ ਗ੍ਰੈਂਡ ਜਿਊਰੀ ਬਰੋਵਰਡ ਕਾਉਂਟੀ ਫਲੋਰੀਡਾ ਦੇ ਵਿੱਚ ਬੈਠੀ ਸੀ, ਜਿੱਥੇ ਇਸ ਜਿਊਰੀ ਨੇ ਇਹ ਫੈਸਲਾ ਲਿਆ। ਐਸਟੇਬਨ ਸੈਂਟੀਆਗੋ ਨੈਸ਼ਨਲ ਗਾਰਡ ਦੇ ਵਿੱਚ ਕੰਮ ਕਰਦਾ ਸੀ ਅਤੇ ਇਰਾਕ ਵਾਰ ਦੇ ਵਿੱਚ 2010 ਤੋਂ 2011 ਦੇ ਵਿੱਚ ਸਰਵ ਕਰਕੇ ਆਇਆ ਸੀ। FBI ਨੇ ਇਹ ਦਾਅਵਾ ਕੀਤਾ ਆ ਵੀ ਸੈਂਟੀਆਗੋ ਨੇ ਆਪਣੇ ਗਵਾਹੀ ਮੌਕੇ ਆਪਣੇ ਜ਼ੁਲਮ ਨੂੰ ਕਬੂਲਿਆ ਆ ਤੇ ਉਸਨੇ ਇਹ ਵੀ ਆਖਿਆ ਵੀ ਉਹ ਆਈਸਿਸ ਤੋਂ ਪ੍ਰਭਾਵਿਤ ਸੀ ਅਤੇ ਉਸਨੇ ਆਨਲਾਈਨ ਆਈਸਿਸ ਦੇ ਕੁਝ ਬੰਦਿਆਂ ਦੇ ਨਾਲ ਗੱਲਬਾਤ ਕੀਤੀ ਸੀ, ਜਿਸ ਕਰਕੇ ਉਸਨੇ ਇਸ ਹਮਲੇ ਨੂੰ ਅੰਜਾਮ ਦਿੱਤਾ। ਸੈਨ ਡਿਏਗੋ ਦੇ ਪੈਟਰਿਕ ਹੈਨਰੀ ਹਾਈ ਸਕੂਲ ਦੇ ਵਿੱਚ ਫਰਵਰੀ 2012 ਦੇ ਵਿੱਚ 14 ਸਾਲਾ ਵਿਦਿਆਰਥਣ ਨੂੰ ਉਸ ਦੀ ਟੀਚਰ ਗੌਂਜਾ ਵੋਲਫ ਦੇ ਵੱਲੋਂ ਬਾਥਰੂਮ ਬ੍ਰੇਕ ਦੇ ਉੱਤੇ ਜਾਣ ਤੋਂ ਮਨਾ ਕਰ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਉਸ ਟੀਚਰ ਨੇ ਇਸ ਕੁੜੀ ਨੂੰ ਕਲਾਸ ਦੇ ਵਿੱਚ ਇੱਕ ਬਾਲਟੀ ਦੇ ਵਿੱਚ ਪਿਸ਼ਾਬ ਕਰਨ ਦੇ ਲਈ ਆਖਿਆ ਅਤੇ ਬਾਅਦ ਦੇ ਵਿੱਚ ਉਸ ਨੂੰ ਕਲਾਸ ਦੇ ਹੀ ਸਿੰਕ ਦੇ ਵਿੱਚ ਡੋਲਣ ਨੂੰ ਆਖਿਆ। ਇਹ ਘਟਨਾ ਜਦ ਵਾਪਰੀ ਉਸ ਤੋਂ ਬਾਅਦ ਦੇ ਵਿੱਚ ਪੂਰੇ ਸਕੂਲ ਦੇ ਵਿੱਚ ਹਫੜਾ ਦਫੜੀ ਮਚ ਗਈ ਅਤੇ ਇਸ ਕੁੜੀ ਨੇ ਇਸ ਗੱਲ ਨੂੰ ਦਿਲ ਦੇ ਉੱਤੇ ਲਿਆ ਅਤੇ ਇਸ ਕਰਕੇ ਉਸਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਕੁੜੀ ਦੇ ਵਕੀਲ ਨੇ ਆਖਿਆ ਵੀ ਕਿਸੇ ਵੀ ਵਿਦਿਆਰਥੀ ਦੇ ਨਾਲ ਇਸ ਤਰੀਕੇ ਦਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਟੀਚਰ ਨੇ ਆਪਣੀ ਸਫਾਈ ਦੇ ਵਿੱਚ ਆਖਿਆ ਵੀ ਸਕੂਲ ਦੀ ਪਾਲਿਸੀ ਆ ਵੀ ਕਿਸੇ ਵੀ ਵਿਦਿਆਰਥੀ ਨੂੰ ਕਲਾਸ ਲੱਗੇ ਹੋਏ ਦੌਰਾਨ ਬਾਥਰੂਮ ਬ੍ਰੇਕ ਦੇ ਉੱਤੇ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ। ਇਸੇ ਲਈ ਮੈਂ ਉਸ ਨੂੰ ਨਹੀਂ ਜਾਣ ਦਿੱਤਾ ਤੇ ਇਹ ਕੁਝ ਕਰਨ ਦੇ ਲਈ ਆਖਿਆ। ਉਧਰ ਟੀਚਰ ਯੂਨੀਅਨ ਅਤੇ ਸਕੂਲ ਨੇ ਇਹ ਦਾਅਵਾ ਕੀਤਾ ਆ ਪਾਲਿਸੀ ਜ਼ਰੂਰ ਹੈਗੀ ਆ ਪਰ ਟੀਚਰ ਨੂੰ ਕਾਮਨ ਸੈਂਸ ਇਹੋ ਜਿਹੇ ਮਾਮਲਿਆਂ ਦੇ ਵਿੱਚ ਵਰਤਣੀ ਚਾਹੀਦੀ ਆ। ਇਹ ਘਟਨਾ ਜਦ ਵਾਪਰੀ ਤਾਂ ਇਸ ਕੁੜੀ ਨੇ ਸੈਨ ਡਿਏਗੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਉਸ ਨੂੰ ਸੂ ਕੀਤਾ ਅਤੇ ਇਹ ਕੇਸ 5 ਸਾਲ ਚੱਲਿਆ ਤੇ ਇਹ 5 ਸਾਲ ਚੱਲਣ ਤੋਂ ਬਾਅਦ ਦੇ ਵਿੱਚ ਇਹ ਕੁੜੀ ਆਪਣਾ ਕੇਸ ਜਿੱਤ ਗਈ। ਹੁਣ ਅਦਾਲਤ ਦੇ ਵੱਲੋਂ ਸੈਨ ਡਿਏਗੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੂੰ ਮੁਆਵਜ਼ੇ ਵਜੋਂ $1.25 ਮਿਲੀਅਨ ਦੇਣ ਦੀ ਹਦਾਇਤ ਦਿੱਤੀ ਗਈ ਆ ਤੇ $41,000 ਮੈਡੀਕਲ ਬਿਲਜ਼ ਕਵਰ ਕਰਨ ਦੇ ਲਈ ਵੀ ਆਖਿਆ ਗਿਆ ਆ। ਉਹ ਕੁੜੀ ਜੋ ਹੁਣ 19 ਸਾਲਾਂ ਦੀ ਆ, ਇਸ ਨੂੰ ਇਹਨਾਂ 5 ਸਾਲਾਂ ਦੇ ਵਿੱਚ 2 ਵਾਰੀ ਸਕੂਲ ਚੇਂਜ ਕਰਨਾ ਪਿਆ ਅਤੇ ਥੈਰੇਪਿਸਟ ਦੀ ਮਦਦ ਵੀ ਲੈਣੀ ਪਈ ਆਪਣੀ ਐਂਜ਼ਾਈਟੀ ਤੋਂ ਸ਼ਰਮਿੰਦਗੀ ਤੋਂ ਬਾਹਰ ਆਉਣ ਦੇ ਲਈ। ਇਸ ਕੇਸ ਤੋਂ ਬਾਅਦ ਦੇ ਵਿੱਚ ਉਹ ਟੀਚਰ ਗੌਂਜਾ ਵੋਲਫ ਮੁੜ ਕੇ ਕਦੀ ਵੀ ਸਕੂਲ ਦੇ ਵਿੱਚ ਪੜ੍ਹਾਉਣ ਲਈ ਨਹੀਂ ਗਈ।
ਚਾਈਨਾ ਦੁਆਰਾ ਕੋਈ ਵੀ ਉਹ ਮਟੀਰੀਅਲ ਜੋ ਕਿਸੇ ਹਥਿਆਰ ਬਣਾਉਣ ਦੇ ਕੰਮ ਆ ਸਕਦਾ ਆ ਉਸ ਨੂੰ ਨਾਰਥ ਕੋਰੀਆ ਐਕਸਪੋਰਟ ਕਰਨ ਦੇ ਉੱਤੇ ਰੋਕ ਲਾ ਦਿੱਤੀ ਆ। ਜੂਨ 2016 ਦੇ ਵਿੱਚ ਚਾਈਨਾ ਨੇ ਇਸ ਤੋਂ ਪਹਿਲਾਂ ਨਾਰਥ ਕੋਰੀਆ ਨੂੰ ਉਹਨਾਂ ਚੀਜ਼ਾਂ ਦੇ ਉੱਤੇ ਐਕਸਪੋਰਟ ਕਰਨ ਤੇ ਰੋਕ ਲਾਈ ਸੀ ਜੋ ਕਿਤੇ ਨਿਊਕਲੀਅਰ ਵੈਪਨ ਬਣਾਉਣ ਦੇ ਵਿੱਚ ਕੰਮ ਆ ਸਕਦੇ ਨੇ। ਇਹ ਚਾਈਨਾ ਨੇ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ 2270 ਦੇ ਅਨੁਸਾਰ ਕੀਤਾ। ਚਾਈਨਾ ਦੇ ਮਿਨਿਸਟਰੀ ਆਫ ਕਾਮਰਸ ਨੇ ਇਸ ਐਕਸਪੋਰਟ ਬੈਨ ਦੇ ਬਾਰੇ ਜਾਣਕਾਰੀ ਦਿੱਤੀ। UN ਸਿਕਿਉਰਿਟੀ ਕੌਂਸਲ ਲਗਾਤਾਰ ਨਾਰਥ ਕੋਰੀਆ ਦੇ ਵਿੱਚ ਕੋਲ ਦੇ ਐਕਸਪੋਰਟ ਦੇ ਉੱਤੇ ਨਜ਼ਰ ਰੱਖਦੀ ਆ ਅਤੇ ਨਵੰਬਰ ਦੇ ਵਿੱਚ ਇੱਕ ਨਵਾਂ ਰੈਜ਼ੋਲੂਸ਼ਨ ਪਾਸ ਹੋਇਆ ਸੀ 2321 ਜਿਸ ਦੇ ਕਰਕੇ ਹੁਣ ਕੋਲ ਦੀ ਮਾਤਰਾ ਨਾਰਥ ਕੋਰੀਆ ਦੇ ਵਿੱਚ ਐਕਸਪੋਰਟ ਹੋਣ ਦੀ ਘਟ ਜਾਵੇਗੀ। ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ 59 ਡਿਗਰੀ ਹਾਈ 36 ਡਿਗਰੀ ਲੋ, ਸੈਨ ਫਰਾਂਸਿਸਕੋ ਦੇ ਵਿੱਚ 56 ਡਿਗਰੀ ਹਾਈ 43 ਡਿਗਰੀ ਲੋ, ਸੈਕਰਾਮੈਂਟੋ 'ਚ 55 ਡਿਗਰੀ ਹਾਈ 31 ਡਿਗਰੀ ਲੋ, ਯੂਬਾ ਸਿਟੀ ਵਿੱਚ 57 ਡਿਗਰੀ ਹਾਈ 31 ਡਿਗਰੀ ਲੋ, ਸਟਾਕਟਨ ਵਿੱਚ 55 ਡਿਗਰੀ ਹਾਈ 31 ਡਿਗਰੀ ਲੋ, ਟ੍ਰੇਸੀ ਵਿੱਚ 56 ਡਿਗਰੀ ਹਾਈ 33 ਡਿਗਰੀ ਲੋ, ਮੋਡੈਸਟੋ ਵਿੱਚ 56 ਡਿਗਰੀ ਹਾਈ 34 ਡਿਗਰੀ ਲੋ, ਫ੍ਰੈਜ਼ਨੋ ਵਿੱਚ 55 ਡਿਗਰੀ ਹਾਈ 33 ਡਿਗਰੀ ਲੋ, ਬੇਕਰਸਫੀਲਡ ਵਿੱਚ 58 ਡਿਗਰੀ ਹਾਈ 36 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 64 ਡਿਗਰੀ ਹਾਈ 44 ਡਿਗਰੀ ਲੋ, ਟਰਕੀ ਵਿੱਚ 34 ਡਿਗਰੀ ਹਾਈ 12 ਡਿਗਰੀ ਲੋ, ਸਾਊਥ ਲੇਕ ਟਾਹੋ 'ਚ 34 ਡਿਗਰੀ ਹਾਈ 13 ਡਿਗਰੀ ਲੋ, ਪੋਰਟਲੈਂਡ ਓਰੇਗਨ 'ਚ 50 ਡਿਗਰੀ ਹਾਈ 33 ਡਿਗਰੀ ਲੋ, ਸਿਆਟਲ ਵਾਸ਼ਿੰਗਟਨ 'ਚ 51 ਡਿਗਰੀ ਹਾਈ 35 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 22 ਡਿਗਰੀ ਹਾਈ 12 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ 'ਚ 25 ਡਿਗਰੀ ਹਾਈ 10 ਡਿਗਰੀ ਲੋ, ਸ਼ਿਕਾਗੋ ਇਲੀਨਾਇਸ ਦੇ ਵਿੱਚ 32 ਡਿਗਰੀ ਹਾਈ 25 ਡਿਗਰੀ ਲੋ, ਨਿਊਯਾਰਕ ਦੇ ਵਿੱਚ 45 ਡਿਗਰੀ ਹਾਈ 33 ਡਿਗਰੀ ਲੋ, ਟੋਰਾਂਟੋ ਕੈਨੇਡਾ 'ਚ 3 ਡਿਗਰੀ ਸੈਲਸੀਅਸ ਹਾਈ -2 ਡਿਗਰੀ ਸੈਲਸੀਅਸ ਲੋ, ਵਿਨੀਪੈਗ ਦੇ ਵਿੱਚ -2 ਡਿਗਰੀ ਸੈਲਸੀਅਸ ਹਾਈ -8 ਡਿਗਰੀ ਸੈਲਸੀਅਸ ਲੋ, ਕੈਲਗਰੀ 'ਚ 6 ਡਿਗਰੀ ਸੈਲਸੀਅਸ ਹਾਈ 0 ਡਿਗਰੀ ਸੈਲਸੀਅਸ ਲੋ, ਵੈਨਕੂਵਰ 'ਚ 9 ਡਿਗਰੀ ਸੈਲਸੀਅਸ ਹਾਈ 3 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ 'ਚ 20 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ, ਮੈਲਬਰਨ 'ਚ 29 ਡਿਗਰੀ ਸੈਲਸੀਅਸ ਹਾਈ 15 ਡਿਗਰੀ ਸੈਲਸੀਅਸ ਲੋ, ਲੰਡਨ UK 'ਚ 7 ਡਿਗਰੀ ਸੈਲਸੀਅਸ ਹਾਈ 6 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 'ਚ 3 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ, ਅਤੇ ਪੈਰਿਸ ਫਰਾਂਸ 'ਚ 11 ਡਿਗਰੀ ਸੈਲਸੀਅਸ ਹਾਈ ਅਤੇ 5 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸੋ ਤੇ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਦੇ ਬਾਰੇ ਜਾਣਕਾਰੀ ਦਿੰਨੇ ਆ। ਵੀਰਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 32 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 20,100 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 1 ਪੁਆਇੰਟ ਘਟਿਆ, 5,655 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ ਵੀ 1 ਪੁਆਇੰਟ ਦਾ ਘਾਟਾ ਹੋਇਆ, 2,296 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 18 ਪੁਆਇੰਟਾਂ ਦਾ ਘਾਟਾ ਹੋਇਆ, 24,052 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ $1 ਦੀ ਕੀਮਤ 68 ਰੁਪਏ 18 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 52 ਰੁਪਏ 4 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 85 ਰੁਪਏ 88 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 85 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 41 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 49 ਰੁਪਏ 43 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 86 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 180 ਰੁਪਏ 82 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 230 ਰੁਪਏ 53 ਪੈਸੇ, ਇੱਕ US ਡਾਲਰ ਦੀ ਕੀਮਤ $1 ਅਤੇ 31 ਸੈਂਟ ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,186.06 ਪ੍ਰਤੀ ਆਉਂਸ, ਚਾਂਦੀ ਦਾ ਭਾਅ $16.74 ਪ੍ਰਤੀ ਆਉਂਸ ਰਿਹਾ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।